ਆ ਵੇਖੋ ਪਿੱਪਲ, ਜਿਸ ਪਿੱਪਲ ਦਾ ਉਹ ਜ਼ਿਕਰ ਕਰਦੇ ਆ ਇਹ ਬੋਰਡ ਪਿੱਪਲ ਆ ਅੱਜ ਤੋਂ ਕਈ 100 ਸਾਲ ਪਹਿਲਾਂ ਦਾ। ਤੇ ਇਹ ਪਿੱਪਲ ਆ ਪੁਰਾਣਾ ਪਿੱਪਲ ਹੈ, ਬੱਲੇ ਬੱਲੇ ਬੱਲੇ। ਔਰ ਇਹ ਦਰਗਾਹ ਆ ਪੀਰ ਬਾਬਾ ਘੋੜੇ ਸ਼ਾਹ ਜੀ ਦੀ। ਇੱਥੇ ਅੱਜ ਵੀ ਬਹੁਤ ਹਮਾ ਕੇ ਬੜੀ ਧੂਮ-ਧਾਮ ਨਾਲ ਜਿਹੜਾ ਮੇਲਾ ਲੱਗਦਾ ਆ। ਇਹ ਮੇਲਾ ਮੱਘਰ ਦੀ 5 ਤਰੀਕ ਨੂੰ ਹਰ ਸਾਲ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾਂਦਾ। ਤੇ ਬਜ਼ੁਰਗਾਂ ਨੂੰ ਇਹ ਜ਼ਿਕਰ ਕੀਤਾ ਬਜ਼ੁਰਗਾਂ ਨੇ ਇਸ ਦਰਗਾਹ ਦਾ, ਤੇ ਅਸੀਂ ਇਹ ਦਰਗਾਹ ਵੀ ਦਿਖਾਉਣਾ ਚਾਹੁੰਦੇ ਹਾਂ। ਅਸੀਂ ਇਸ ਟਾਈਮ ਖੜੇ ਆ ਸੂਏ ਦੇ ਉੱਤੇ, ਜਿੱਥੋਂ ਆ ਪਿੰਡ ਨੂਰਪੁਰ ਨੂੰ ਰਸਤਾ ਜਾਂਦਾ ਆ। ਉਹ ਬਜ਼ੁਰਗ ਜਿਹੜੇ ਸੂਏ ਦਾ ਜ਼ਿਕਰ ਕਰਦੇ ਪਏ ਆ ਉਹ ਇਹੀ ਸੂਆ ਵਾ। ਔਰ ਸੂਏ ਦੇ ਕਿਨਾਰੇ ਦੇ ਉੱਤੇ ਆ ਵੇਖੋ, ਇਹ ਸੂਆ ਉਸ ਟਾਈਮ ਕੱਚੇ ਹੁੰਦੇ ਸੀ, ਹੁਣ ਇਹ ਪੱਕੀ ਕਰ ਦਿੱਤੇ ਗਏ। ਆ ਪੁਲ ਆ, ਔਰ ਆ ਜਿਹੜਾ ਰੋਡ ਆ ਸਿੱਧਾ ਪਿੰਡ ਲਾਹੌਰੀ ਮੱਲ ਲੱਗੇ ਨੇ, ਅੱਗੇ ਜਾ ਕੇ ਪਿੰਡ ਲਾਹੌਰੀ ਮੱਲ ਆਉਂਦਾ ਇੱਥੇ। ਆ ਵੇਖੋ ਜੀ, ਇਹ ਉਹ ਸੂਆ। ਆ ਛੱਪੜ ਜਿਹਦਾ ਉਹ ਜ਼ਿਕਰ ਕਰਦੇ ਉਹਦੇ ਵਿੱਚ ਵੀਡੀਓ 'ਚ ਵੀ, ਕਿ ਛੱਪੜ ਦੇ ਨੇੜੇ ਉਹਨਾਂ ਦੇ ਜਿਹੜੇ ਹੀ ਘਰ ਹੁੰਦੇ। ਠੀਕ ਹੈ ਜੀ, ਇਹ ਉਹੀ ਛੱਪੜ ਆ। ਹੁਣ ਇਹ ਛੱਪੜ ਪੱਕਾ ਕਰ ਦਿੱਤਾ। ਉਸ ਟਾਈਮ ਇਹ ਛੱਪੜ ਜਿਹੜਾ ਸੀ ਕੱਚਾ ਹੁੰਦਾ ਸੀ। ਆ ਵੇਖੋ, ਆ ਜਿਹੜਾ ਟੈਂਕੀ ਵਾਲਾ ਘਰ ਆ, ਜਿਹਦੀ ਫੁੱਟਬਾਲ ਦੀ ਟੈਂਕੀ ਆ, ਇਸ ਜਗ੍ਹਾ ਦੇ ਉੱਤੇ ਮਸਜਿਦ ਹੁੰਦੀ ਸੀ ਉਸ ਟਾਈਮ। अस्सलाम वालेकुम जी, सत श्री अकाल, आदाब साहब ਦਾ ਪੰਜਾਬ ਦੀ ਟੀਮ ਇਸ ਟਾਈਮ ਬਾਬਾ ਜੀ ਦੇ ਕੋਲ ਪਹੁੰਚੇ ਆ। ਅਸੀਂ ਇਹਨਾਂ ਦੀ ਪਿੰਡ ਦੀ ਵੀਡੀਓ ਮੰਗਵਾਈ ਇਹਨਾਂ ਦੇ ਪਿੰਡ ਤੋਂ, ਇਹਨਾਂ ਦਾ ਇੰਟਰਵਿਊ ਕੀਤਾ ਸੀ ਤੇ ਬਜ਼ੁਰਗਾਂ ਨੇ ਕਿਹਾ ਸੀ ਕਿ ਮੈਨੂੰ ਮੇਰਾ ਪਿੰਡ ਵਿਖਾਇਆ ਜਾਵੇ। ਤੇ ਅੱਜ ਅਸੀਂ ਇਹਨਾਂ ਦੇ ਕੋਲ ਪਹੁੰਚੇ ਹਾਂ। ਇਹਨਾਂ ਦੇ ਪਿੰਡ ਦੀ ਵੀਡੀਓ ਆਈ ਹੈ, ਜਿੱਥੇ ਸਕੂਲ ਦੇ ਵਿੱਚ ਪੜ੍ਹਦੇ ਰਹੇ ਨੇ, ਜਿਹੜੀ ਮਸਜਿਦ 'ਚ ਨਮਾਜ਼ ਪੜ੍ਹਦੇ ਰਹੇ ਨੇ, ਜਿਹੜੇ ਪਿੰਡ ਦੇ ਵਿੱਚ ਖੇਡਦੇ ਰਹੇ ਨੇ, ਉਸ ਪਿੰਡ ਨੂਰਪੁਰ ਦੀ ਵੀਡੀਓ ਆਈ ਹੈ। ਤੇ ਅੱਜ ਅਸੀਂ ਇਹਨਾਂ ਨੂੰ ਪਿੰਡ ਦੀ ਵੀਡੀਓ ਦਿਖਾਉਣ ਆਏ ਹਾਂ। ਆਓ ਦਿਖਾਉਂਦੇ ਇਹਨਾਂ ਨੂੰ ਪਿੰਡ ਦੀ ਵੀਡੀਓ। ਪਿੰਡ ਨੂਰਪੁਰ ਦੇ ਚੌਂਕ ਦੇ ਉੱਤੇ, ਤੇ ਅਸੀਂ ਦੱਸਾਂਗੇ ਤੁਹਾਨੂੰ ਜਿਹੜਾ ਪਿੰਡ ਨੂਰਪੁਰ ਦਾ ਜ਼ਿਕਰ ਕੀਤਾ ਸੀ ਪਾਕਿਸਤਾਨ ਦੇ ਬਜ਼ੁਰਗ ਮਹਾਰਾਜ ਦੀਨ ਜੀ, ਜੋ ਪਾਕਿਸਤਾਨ ਔਰ ਹਿੰਦੁਸਤਾਨ ਦੀ ਵੰਡ ਦੇ ਸਮੇਂ ਪਾਕਿਸਤਾਨ ਦੇ ਵਿੱਚ ਚਲੇ ਗਏ। ਔਰ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਪਿੰਡ ਨੂਰਪੁਰ ਦੇ ਰਹਿਣ ਵਾਲੇ ਆ। ਅਸੀਂ ਪਿੰਡ ਨੂਰਪੁਰ ਦੇ ਚੌਂਕ ਦੇ ਉੱਤੇ ਖੜੇ ਆ। ਇਹ ਪਿੰਡ ਨੂਰਪੁਰ ਆ। ਉਹਦੇ ਵਿੱਚ ਵੀਡੀਓ 'ਚ ਜਿਹੜਾ ਉਹਨਾਂ ਨੇ ਜ਼ਿਕਰ ਕੀਤਾ ਕਿ ਉਹ ਜਸਵੰਤ ਸਿੰਘ ਦੇ ਨਾਲ ਪੜ੍ਹਦੇ ਰਹੇ। ਇਹ ਉਹ ਜਸਵੰਤ ਸਿੰਘ ਜੀ ਨੇ, ਉਹਨਾਂ ਦਾ ਘਰ ਆ, ਸੌਰੀ ਉਹਨਾਂ ਦਾ ਘਰ ਹੈ ਤੇ ਜਸਵੰਤ ਸਿੰਘ ਦਾ। ਇਹ ਤੁਹਾਨੂੰ ਘਰ ਉਹਨਾਂ ਦਾ ਦਿਖਾਤਾ ਬਜ਼ੁਰਗਾਂ ਨੂੰ, ਤੇ ਨਜ਼ਰ ਆ ਰਿਹਾ ਅੱਗੇ ਤੁਹਾਨੂੰ ਦਿਖਾਉਂਦੇ ਉਹ ਰਸਤਾ ਜਿਹੜਾ ਪਿੰਡ दोबारा कोई नहीं छेगा, ਸਿੱਧਾ ਰਸਤਾ ਪਿੰਡ ਬਣ ਗਿਆ ਜਾਂਦਾ। ਤੇ ਆਹ ਵਾਲਾ ਰਸਤਾ ਜਿਹੜਾ ਆ ਇਹ ਪਿੰਡ ਲਾਹੌਰੀ ਮੱਲ ਨੂੰ ਜਾਂਦਾ ਆ। ਤੇ ਬਜ਼ੁਰਗਾਂ ਨੇ ਉਹਦੇ ਵਿੱਚ ਜ਼ਿਕਰ ਕੀਤਾ ਆ ਕਿ ਉਹ ਪਿੰਡ ਲਾਹੌਰੀ ਮੱਲ ਦੇ ਵਿੱਚ ਰਸਤੇ ਦੇ ਵਿੱਚ ਸੂਏ ਦੇ ਵਿੱਚ ਜਿਹੜੀ ਦਰਗਾਹ ਦੇ ਉੱਤੇ ਮੇਲਾ ਲੱਗਦਾ, ਉਹ ਵੀ ਤੁਹਾਨੂੰ ਦਿਖਾਵਾਂਗੇ ਹੁਣੇ ਦਰਗਾਹ ਵੀ। ਤੇ ਇਹ ਚੌਂਕ ਤੋਂ ਫਿਰ ਆ ਜਿਹੜੀ ਗਲੀ ਜਾਂਦੀ ਆ, ਇਹ ਗਲੀ ਜਿੱਧਰ ਬਜ਼ੁਰਗ ਦੱਸਦੇ ਆ ਕਿ ਉਹਨਾਂ ਦੀ ਮਸਜਿਦ ਹੁੰਦੀ ਸੀ, ਉਹ ਵੀ ਤੁਹਾਨੂੰ ਜਗ੍ਹਾ ਦਿਖਾਵਾਂਗੇ। ਇਸ ਟਾਈਮ ਉੱਥੇ ਮਸਜਿਦ ਹੈ ਨਹੀਂ, ਕਿਉਂਕਿ ਉਹ ਮਸਜਿਦ ਦੀ ਜਗ੍ਹਾ ਤੇ ਘਰ ਬਣਾ ਲਏ ਆ ਲੋਕਾਂ ਨੇ। ਤੇ ਇੱਕ ਤੁਹਾਨੂੰ ਹੋਰ ਦਿਖਾ ਦਿੰਨੇ ਆ। ਆ ਵੇਖੋ ਪਿੱਪਲ, ਜਿਸ ਪਿੱਪਲ ਦਾ ਉਹ ਜ਼ਿਕਰ ਕਰਦੇ ਆ ਇਹ ਬੋਰਡ ਪਿੱਪਲ ਆ ਅੱਜ ਤੋਂ ਕਈ 100 ਸਾਲ ਪਹਿਲਾਂ ਦਾ। ਤੇ ਇਹ ਪਿੱਪਲ ਆ ਪੁਰਾਣਾ ਪਿੱਪਲ ਹੈ, ਬੱਲੇ ਬੱਲੇ ਬੱਲੇ। ਔਰ ਇਹ ਦਰਗਾਹ ਆ ਪੀਰ ਬਾਬਾ ਘੋੜੇ ਸ਼ਾਹ ਜੀ ਦੀ। ਬਾਬਾ ਘੋੜੇ ਸ਼ਾਹ ਦੀ ਦਰਗਾਹ। ਲੋ ਇਹ ਜੀ ਪੀਰ ਬਾਬਾ ਘੋੜੇ ਸ਼ਾਹ ਜੀ ਦੀ ਦਰਗਾਹ ਆ। ਉਹਨਾਂ ਸਮਿਆਂ ਦੇ ਵਿੱਚ ਇੱਥੇ ਕਮਰਾ ਨਹੀਂ ਹੁੰਦਾ, ਸਿਰਫ ਦਰਗਾਹ ਹੁੰਦੀ ਸੀ। ਤੇ ਹੁਣ ਇਹ ਦਰਗਾਹ ਦੇ ਉੱਤੇ ਜਿਹੜਾ ਕਮਰਾ ਬਣਾ ਦਿੱਤਾ ਗਿਆ ਹੈ। ਠੀਕ ਹੈ, ਇਹ ਪਿੱਪਲ, ਔਰ ਇਸ ਪਿੱਪਲਾਂ ਦੇ ਪਿਛਲੇ ਬੰਨੇ ਆ ਖੂਹ। ਉਸ ਟਾਈਮ ਤੇ ਖੂਹ ਚੱਲਦਾ ਹੁੰਦਾ ਸੀ। ਇਹ ਹੁਣ ਜਿਹੜਾ ਖੂਹ ਆ ਇਹ ਬੰਦ ਕਰ ਦਿੱਤਾ ਲੋਕਾਂ ਨੇ, ਪੂਰ ਦਿੱਤਾ ਹੈ। ਇਸ ਜਗ੍ਹਾ ਤੇ ਖੂਹ ਹੁੰਦਾ ਸੀ।
ਇਧਰਲੀ ਸਾਈਡ ਤੇ ਪਿੱਛੇ ਜਾ ਕੇ ਬਾਬਾ ਜੀ ਦਾ ਘਰ ਹੁੰਦਾ ਸੀ, ਉਹ ਤੁਹਾਨੂੰ ਬਾਅਦ ਚ ਵਿਖਾਉਣੀ ਉਧਰ ਜਾ ਕੇ। ਆਹ ਦੇਖੋ ਜੀ, ਇਹ ਪਿੱਪਲ ਆ, ਇਹ ਪੀਰਾਂ ਦੀ ਦਰਗਾਹ ਆ, ਤੇ ਅੱਗੇ ਆ ਜਿਹੜਾ ਸੜਕ ਛੱਡਣਾ ਨੂੰ ਜਾਂਦੀ ਆ। ਇਹ ਸੜਕ ਛੱਡਣਾ ਵੱਲ ਨੂੰ ਜਾਂਦੀ, ਔਰ ਆ ਛੱਪੜ ਜਿਹਦਾ ਉਹ ਜ਼ਿਕਰ ਕਰਦੇ ਉਹਦੇ ਵਿੱਚ ਵੀਡੀਓ 'ਚ ਵੀ, ਕਿ ਛੱਪੜ ਦੇ ਨੇੜੇ ਉਹਨਾਂ ਦੇ ਜਿਹੜੇ ਹੀ ਘਰ ਹੁੰਦੇ। ਠੀਕ ਹੈ ਜੀ, ਇਹ ਉਹੀ ਛੱਪੜ ਆ। ਹੁਣ ਇਹ ਛੱਪੜ ਪੱਕਾ ਕਰ ਦਿੱਤਾ, ਉਸ ਟਾਈਮ ਇਹ ਛੱਪੜ ਜਿਹੜਾ ਸੀ ਕੱਚਾ ਹੁੰਦਾ ਸੀ। ਆਹ ਦੇਖੋ, ਆਹ ਜਿਹੜਾ ਟੈਂਕੀ ਵਾਲਾ ਘਰ ਆ, ਜਿਹਦੀ ਫੁੱਟਬਾਲ ਦੀ ਟੈਂਕੀ ਆ, ਇਸ ਜਗ੍ਹਾ ਦੇ ਉੱਤੇ ਮਸਜਿਦ ਹੁੰਦੀ ਸੀ ਉਸ ਟਾਈਮ। ਅੱਜ ਵੀ ਉਸ ਘਰ ਨੂੰ ਮਸਜਿਦ ਵਾਲੇ ਥਾਂ 'ਚ ਹੀ ਦੱਸਿਆ ਜਾਂਦਾ ਕਿ ਮਸਜਿਦ ਵਾਲਾ ਘਰ। ਠੀਕ ਹੈ, ਇਹ ਉਹ ਘਰ ਆ ਜਿੱਥੇ ਮਸਜਿਦ ਹੁੰਦੀ ਸੀ। ਆਹ ਵੇਖੋ, ਇਹ ਛੱਪੜ ਆ ਸਾਰੇ ਹੀ, ਤੇ ਇਹ ਛੱਪੜ ਹੁਣ ਪੱਕਾ ਕਰਕੇ, ਤੇ ਆ ਜਿਹੜਾ ਸਾਹਮਣੇ ਸਿੱਧਾ ਰੋਡ ਜਾਂਦਾ ਵਾ, ਇਹ ਸਿੱਧਾ ਹੀ ਪਿੰਡ ਛੱਡਣਾ ਨੂੰ ਚਲ ਜਾਂਦਾ। ਅਸੀਂ ਇਸ ਟਾਈਮ ਖੜੇ ਆ ਸੂਏ ਦੇ ਉੱਤੇ, ਜਿੱਥੋਂ ਆ ਪਿੰਡ ਨੂਰਪੁਰ ਨੂੰ ਰਸਤਾ ਜਾਂਦਾ ਆ। ਉਹ ਬਜ਼ੁਰਗ ਜਿਹੜੇ ਸੂਏ ਦਾ ਜ਼ਿਕਰ ਕਰਦੇ ਪਏ ਆ, ਉਹ ਇਹੀ ਸੂਆ ਵਾ, ਔਰ ਸੂਏ ਦੇ ਕਿਨਾਰੇ ਦੇ ਉੱਤੇ ਆ ਵੇਖੋ, ਇਹ ਸੂਆ ਉਸ ਟਾਈਮ ਕੱਚੇ ਹੁੰਦੇ ਸੀ, ਹੁਣ ਇਹ ਪੱਕੀ ਕਰ ਦਿੱਤੇ ਗਏ। ਆ ਪੁਲ ਆ, ਔਰ ਆ ਜਿਹੜਾ ਰੋਡ ਹੈ ਸਿੱਧਾ ਪਿੰਡ ਲੋਹਰੀ ਮੱਲ ਲੱਗੇ, ਅੱਗੇ ਜਾ ਕੇ ਪਿੰਡ ਲੋਹਰੀ ਮੱਲ ਆਉਂਦਾ ਇੱਥੇ। ਆ ਵੇਖੋ ਜੀ, ਇਹ ਉਹ ਸੂਆ, ਤੇ ਆ ਉਹ ਪੀਰਾਂ ਦੀ ਦਰਗਾਹ, ਪੀਰ ਬਾਬਾ ਦਰਗਾਹੀ ਸ਼ਾਹ ਜੀ। ਇੱਥੇ ਅੱਜ ਵੀ ਬਹੁਤ ਹਮਾ ਕੇ ਬੜੀ ਧੂਮ-ਧਾਮ ਨਾਲ ਜਿਹੜਾ ਮੇਲਾ ਲੱਗਦਾ ਆ। ਇਹ ਮੇਲਾ ਮੱਘਰ ਦੀ 5 ਤਰੀਕ ਨੂੰ ਹਰ ਸਾਲ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾਂਦਾ, ਤੇ ਬਜ਼ੁਰਗਾਂ ਨੂੰ ਇਹ ਜ਼ਿਕਰ ਕੀਤਾ ਬਜ਼ੁਰਗਾਂ ਨੇ ਇਸ ਦਰਗਾਹ ਦਾ, ਤੇ ਅਸੀਂ ਇਹ ਦਰਗਾਹ ਵੀ ਦਿਖਾਉਣਾ ਚਾਹੁੰਦੇ ਆ। ਬੜੀ ਖੁਸ਼ੀ ਹੋਈ ਆ ਸਾਨੂੰ ਕਿ ਸਾਡੇ ਪਿੰਡ ਦੇ ਬਜ਼ੁਰਗ, ਔਰ ਅਜੇ ਤੱਕ ਉਹ ਆਪਣੇ ਪਿੰਡ ਨੂੰ ਯਾਦ ਕਰਦੇ ਆ, ਵੇਖਣ ਵਾਸਤੇ ਤਰਸਦੇ ਆ। ਤੇ ਇੱਕ ਸੋਸ਼ਲ ਨੈਟਵਰਕ, ਸੋਸ਼ਲ ਮੀਡੀਆ ਇੱਕ ਇਹੋ ਜਿਹਾ ਜ਼ਰੀਆ ਆ ਜਿਹੜਾ ਵਿਛੜੀਆਂ ਰੂਹਾਂ ਨੂੰ ਵਿਛੜੇ ਬੰਦਿਆਂ ਨੂੰ ਮਿਲਾ ਸਕਦਾ ਆ। ਔਰ ਬੜੀ ਖੁਸ਼ੀ ਹੁੰਦੀ ਆ ਸਾਡੇ ਪਾਕਿਸਤਾਨ ਵਾਲੇ ਭਰਾਵਾਂ ਨੂੰ ਵੀ ਇਹ ਸਾਰਾ ਕੁਝ ਵੇਖ ਕੇ, ਤੇ ਉਸ ਤੋਂ ਜ਼ਿਆਦਾ ਖੁਸ਼ੀ ਸਾਡੇ ਚੜ੍ਹਦੇ ਪੰਜਾਬ ਵਾਲੇ ਭਰਾਵਾਂ ਨੂੰ, ਜਦੋਂ ਸਾਡੇ ਪੁਰਾਣੇ ਸਾਥੀ, ਪੁਰਾਣੇ ਬਜ਼ੁਰਗ ਇੱਥੋਂ ਵਿਛੜ ਕੇ ਤੇ ਸਨ 47 ਦੀ ਵੰਡ ਦੇ ਸਮੇਂ ਜਦੋਂ ਪਾਕਿਸਤਾਨ ਦੇ ਵਿੱਚ ਗਏ ਨੇ, ਉਹ ਅੱਜ ਵੀ ਆਪਣੀ ਇਸ ਧਰਤੀ ਨੂੰ ਯਾਦ ਕਰਦੇ ਨੇ, ਦੁਬਾਰਾ ਵੇਖਣਾ ਚਾਹੁੰਦੇ ਨੇ, ਪਰ ਇਹ ਹੱਦਾਂ ਸਰਹੱਦਾਂ ਦੇ ਕਰਕੇ ਉਹ ਨਹੀਂ ਆ ਸਕਦੇ। ਪਰ ਸੋਸ਼ਲ ਮੀਡੀਆ ਜਿਹੜਾ ਸੀ ਉਹਦੇ ਬੜੇ ਵਧੀਆ ਸਾਡੇ ਵਾਸਤੇ ਬੜਾ ਮਦਦਗਾਰ ਹੈ ਕਿ ਅਸੀਂ ਆਪਣੀਆਂ ਉਹ ਪੁਰਾਣੀਆਂ ਜਗ੍ਹਾ ਨੂੰ ਵੇਖ ਕੇ ਦੁਬਾਰਾ ਯਾਦ ਜਿਹੜੀ ਉਹ ਤਾਜ਼ਾ ਕਰ ਸਕੀਏ। ਇਹ ਪਿੰਡ ਨੂਰਪੁਰ ਵੱਲੋਂ ਗੱਡੀਆਂ ਆਉਣ ਡਈਆਂ ਤੇ ਇਹ ਜਾਣ ਡਈਆਂ ਲੋਹਰੀ ਮਾਤਾ ਨੂੰ। ਇਹ ਪਿੰਡ ਪੱਧਰੀ ਦਾ ਬਾਜ਼ਾਰ, ਜਿੱਥੇ ਇਹ ਹਾਈ ਸਕੂਲ, ਪੁਰਾਣੀ ਇਮਾਰਤ ਜਿਸ ਟਾਈਮ ਬਜ਼ੁਰਗ ਪੜ੍ਹਦੇ ਹੁੰਦੇ ਸੀ, ਸ਼ਾਇਦ ਉਸ ਟਾਈਮ ਇਹੀ ਇਮਾਰਤ ਹੋਵੇ। ਇਹ ਲਿਖਿਆ ਵੇਖੋ, ਸਰਕਾਰੀ ਹਾਈ ਸਕੂਲ ਪੱਧਰੀ, ਜਿੱਥੇ ਪੜ੍ਹਦੇ ਸੀ ਤੁਸੀਂ ਸਕੂਲ। ਦਰਵਾਜ਼ਾ ਬੰਦ ਆ, ਅੱਜ ਸਕੂਲ ਦੀ ਛੁੱਟੀ ਆ, ਨਹੀਂ ਤੇ ਤੁਹਾਨੂੰ ਅੰਦਰੋਂ ਵੀ ਜਿਹੜਾ ਇਹ ਵਿਜ਼ਿਟ ਕਰਾਉਣਾ ਸੀ ਇਹਦਾ। ਪੁਰਾਣੀ ਆ। ਇਹ ਉਸ ਟਾਈਮ ਤੇ ਬਜ਼ੁਰਗ ਇਸ ਸਕੂਲ ਦੇ ਵਿੱਚ ਪੜ੍ਹਦੇ ਰਹੇ, ਉਹਨਾਂ ਦਾ ਜੋ ਦੱਸਿਆ ਉਹਨਾਂ ਨੇ ਵੀਡੀਓ ਦੇ ਵਿੱਚ। ਆਹ ਵੇਖੋ ਜੀ, ਅਸੀਂ ਨੂਰਪੁਰ ਨੂੰ ਜਾ ਰਹੇ ਹਾਂ ਇਸ ਟਾਈਮ, ਪਿੰਡ ਪੱਧਰੀ ਤੋਂ ਨਿਕਲ ਆਏ ਆ, ਤੇ ਇਹ ਉਹ ਸਕੂਲ ਆ ਜਿਹੜਾ ਬਜ਼ੁਰਗਾਂ ਨੇ ਦੱਸਿਆ, ਜ਼ਿਕਰ ਕੀਤਾ ਉਸ ਵੀਡੀਓ ਦੇ ਵਿੱਚ, ਪੜ੍ਹਦੇ ਰਹੇ ਹੋ। हाँ जी बुजुर्गो, हाँ क्या बात है, देखिया बोले बोले पिंड अपना नूरपुर 78 साल बाद बोले कैसा लगे? लगा
ਉਹ ਜੀ ਸਭ ਕੁਝ ਹੈ, ਬਦਲ ਗਿਆ ਸਭ ਕੁਝ। ਕੱਚੇ ਕੋਠੇ ਸੀ ਉਦੋਂ, ਕੱਚੇ ਕੋਠੇ ਸੀ, ਕੋਈ ਇੱਕੋ ਚੁਬਾਰਾ ਸੀ ਪਿੰਡ ਦੇ ਵਿੱਚ। ਉਹ ਕਹਿੰਦਾ ਸੀ ਚੁਬਾਰਾ? ਹਾਂ, ਉਹ ਚੁਬਾਰਾ ਉਹ ਨਾਂ ਦਾ ਨਹੀਂ ਮੈਨੂੰ ਯਾਦ ਹੈ। ਸਿੱਖਾਂ ਦਾ ਸੀ? ਸਿੱਖਾਂ ਦਾ ਜੀ। ਅੱਛਾ ਅੱਛਾ। ਮੁਸਲਮਾਨ ਗਰੀਬ ਹੀ ਸਨ ਸਾਰੇ ਉੱਥੇ। ਇੱਕੋ ਚੌਧਰੀਆਂ ਦਾ ਘਰ ਸੀ। ਉਹ ਜਿਹੜਾ ਗਨੀ ਦੱਸਿਆ, ਗਨੀ ਉਹ ਵੀ ਸਿੱਖਾਂ ਤੋਂ ਮੁਸਲਮਾਨ ਹੋਇਆ ਸੀ, ਉਹਦੀ ਜ਼ਮੀਨ ਸੀ, ਹੋਰ ਕਿਸੇ ਦੀ ਜ਼ਮੀਨ ਨਹੀਂ ਸੀ। ਅੱਛਾ। ਤੇ ਉਹ ਇੱਕ ਦਿਨ ਆਇਆ ਇੱਕ ਬੰਦੇ ਕੋਲ ਜਿਹਦੇ ਨਾਲ ਉਹਦੀ ਲੱਗਦੀ ਸੀ। ਉਹ ਕਹਿੰਦਾ ਵੀ ਮੈਂ ਤੈਨੂੰ ਦੱਸਾਂ ਮੇਰੇ ਕੋਲ ਪੈਸੇ ਨਹੀਂ ਹੈਗੇ। ਉਹ ਦੁਕਾਨ ਵਾਲਾ ਹੈਗਾ ਹੀ, ਉਹਦੀ ਲੱਗਦੀ ਸੀ ਉਹਨਾਂ ਨਾਲ। ਉਹ ਕਹਿੰਦਾ 3 ਰੁਪਏ ਦੇ ਦੇ ਤੇ ਮੈਂ ਨਾ ਤਾਰ ਲਵਾਂ, ਮਾਮਲਾ ਤਾਰ ਲਵਾਂ। ਉਹ ਕੱਢ ਕੇ ਗੱਲ ਚੋਂ ਕਹਿੰਦਾ ਪੈਸੇ ਹੈਗੇ ਨੇ ਪਰ ਮੈਂ ਤੈਨੂੰ ਨਹੀਂ ਦੇਣੇ। ਉਹਨਾਂ ਦੀ ਲੜਾਈ ਹੁੰਦੀ ਸੀ। ਅੱਛਾ। 2-4 ਮਹੀਨੇ ਲੜਾਈ ਉਹ ਪੈਂਦੀ ਸੀ। ਅੱਛਾ। ਤੇ 3 ਰੁਪਈਆਂ ਤੋਂ ਜਿਵੇਂ ਨਹੀਂ 3 ਰੁਪਏ ਨਹੀਂ ਦਿੱਤੇ ਗਏ। ਅੱਛਾ, ਨਹੀਂ ਦਿੱਤੇ ਗਏ ਨਾ। ਜਿਵੇਂ ਕਈਆਂ ਛੱਡ ਦਿੱਤੇ, ਕਈਆਂ ਜ਼ਮੀਨਾਂ ਛੱਡ ਦਿੱਤੀਆਂ, ਮਾਮਲੇ ਤੋਂ ਜ਼ਮੀਨਾਂ ਛੱਡ ਦਿੱਤੀਆਂ। ਅੱਛਾ, ਹੁਣ ਤੁਹਾਨੂੰ ਨੇ ਆਪਣਾ ਸਕੂਲ ਵੀ ਵਿਖਾਇਆ, ਤੁਸੀਂ ਉਹ ਆਪਣਾ ਘਰ ਵੀ ਵੇਖ ਲਿਆ ਜਿੱਥੇ ਜਗ੍ਹਾ ਸੀ ਤੁਹਾਡੇ ਘਰ ਦੀ, ਜਿੱਥੇ ਮਸਜਿਦ ਦੀ ਜਗ੍ਹਾ ਸੀ ਉਹ ਵੀ ਵਿਖਾਈ ਉਹਨੇ, ਉਹ ਦਰਬਾਰ ਵਿਖਾਤਾ ਜਿੱਥੇ ਮੇਲਾ ਵੇਖਣ ਜਾਂਦੇ ਸੀ। ਕਿਹਦਾ ਲੱਗਿਆ ਤੁਹਾਨੂੰ ਵੇਖ ਕੇ? ਮੈਂ ਕਿਹਾ ਬਾਤ ਆ ਭਾਈ। ਬਾਕੀ ਜਿਹੜਾ ਸਾਰਾ ਘਰ ਦਿਖਾਇਆ ਨਾ ਉਹਨੇ, ਹਾਂਜੀ, ਇਹ ਪਹਿਲੀ ਇੰਟਰਵਿਊ ਦੇ ਵਿੱਚ ਉਹਨੇ ਡਾਟਾ ਦਿਖਾਈਆਂ ਨੇ ਤੇ ਸਿਰਾਂ ਲੱਗੀਆਂ, ਪੱਥਰ ਲੱਗਾ ਤੇ ਡਾਟਾ ਲੱਗੀਆਂ ਤੇ ਬੜਾ ਵੱਡਾ ਉਹਨਾਂ ਦਿਖਾਇਆ ਸੀ। ਅੱਲਾ ਜਾਣੇ ਉਹਨਾਂ ਹੋਰ ਗੱਲ ਸੀ। ਹੁਣ ਬਸ ਵੇਖੋ ਜੀ, ਹੁਣ ਬਦਲ ਗਿਆ ਨਾ ਜ਼ਮਾਨਾ ਵੀ। ਤੁਸੀਂ ਡਾਟਾ ਵਾਲੇ ਘਰ ਛੱਡ ਕੇ ਆਏ ਸੀ, ਲੇਕਿਨ ਹੁਣ ਲੋਕਾਂ ਨੇ ਪੱਕੇ ਬਣਾ ਲਏ। ਪੱਕੇ ਬਣਾ ਲਏ। ਹਾਂ, ਦਰਬਾਰ ਤੇ ਉਵੇਂ ਦਾ ਉਵੇਂ ਹੀ ਹੈ ਨਾ। ਦਰਬਾਰ ਕੋਈ ਉੱਥੇ ਆਉਂਦੀ ਸੀ, ਸਕੂਲ ਦੀ ਇਮਾਰਤ ਵੀ। ਅੱਛਾ, ਹੁਣ ਕੀ ਕਹਿੰਦੇ ਹੋ ਜਿਹਨਾਂ ਨੇ ਤੁਹਾਨੂੰ ਵੀਡੀਓ ਬਣਾ ਕੇ ਭੇਜੀ ਹੈ? ਹੁਣ ਕੀ ਕਹੋਗੇ ਉਹਨਾਂ ਨੂੰ ਜਿਹਨਾਂ ਨੇ ਵੀਡੀਓ ਬਣਾ ਕੇ ਭੇਜੀ ਹੈ? ਬਹੁਤ ਸ਼ੁਕਰੀਆ ਯਾਰ। ਬੜੀ ਗੱਲ ਹੈ। ਲੈ ਕਿੱਡੇ ਖੁਸ਼ ਹੋ ਕੇ ਲੈ ਆ ਸਰ, ਕਿੱਡਾ